ਕੀ ਹਾਲ ਚਾਲ ਆ ਵੀਰੋ। ਮੈਂ ਤੁਹਾਡਾ ਆਪਣਾ ਵੀਰ ਬਸ਼ਾਰਤ ਅਲੀ ਆਰਮ ਵਾਲਾ। ਤਾਂ ਕੋਈ ਬੰਦਾ ਸੀ ਇੱਕ, ਤੇ ਉਹਨੇ ਮਾਲੀ ਹਾਲਾਤ ਨਾ ਕੁਛ ਠੀਕ ਨਹੀਂ ਸਨ, ਲੇਕਿਨ ਉਹ ਕਮਾਉਂਦਾ ਸੀ ਤੇ ਉਹਦਾ ਨਿਜ਼ਾਮ ਬੜਾ ਸੋਹਣਾ ਚੱਲਦਾ ਸੀ। ਘਰੇਲੂ ਹਾਲਾਤ ਯਾਨੀ ਕਿ ਉਹ ਆਪਣੇ ਜਿਹੜਾ ਸੀ ਨਾ ਕੀਤੇ ਕਰੇ ਤੇ ਆਪਣੀ ਕਮਾਈ ਤੇ ਬੜਾ ਮੁਤਮਿਨ ਸੀ। ਲੇਕਿਨ ਉਹਦੀ ਜਿਹੜੀ ਬੇਗਮ ਸੀ ਨਾ, ਉਹ ਬੜੀ ਕੋ ਨਾ ਇੱਕ ਅਜੀਬ ਕਿਸਮ ਦੀ ਸੀ ਕਿ ਜਦੋਂ ਬੰਦੇ ਨੇ ਕਮਾਈ ਕਰਕੇ ਆਉਣਾ, ਦਿਹਾੜੀ ਲਾ ਕੇ ਆਉਣਾ ਜਾਂ ਕੰਮ ਕਰਕੇ ਸ਼ਾਮ ਨੂੰ ਘਰ ਆਉਣਾ, ਤੇ ਉਹਨੇ ਹੋਰ ਡਿਮਾਂਡਾਂ ਦਾ ਇਜ਼ਾਫਾ ਕਰ ਦੇਣਾ ਉਹਦੇ ਤੇ। ਇੱਕ ਦਿਨ ਉਹ ਬੰਦਾ ਇਸੇ ਤਰ੍ਹਾਂ ਡਿਮਾਂਡਾਂ ਦਾ ਆਕਿਆ ਥੱਕਿਆ ਆਇਆ ਕੰਮ ਤੋਂ, ਤੇ ਉਹਨੇ ਨਾ ਆਣ ਕੇ ਬੈਠਾ ਤੇ ਉਹਦੀ ਬੇਗਮ ਨੇ ਬੜੀਆਂ ਡਿਮਾਂਡਾਂ ਕੀਤੀਆਂ ਤੇ ਬੜੇ ਕੰਮ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਉਹ ਬੰਦਾ ਅੱਕਿਆ ਥੱਕਿਆ ਸੀ। ਉਹਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਵੀ ਤੂੰ ਨਹੀਂ ਨਾ ਰਹਿਣਾ ਮੇਰੇ ਘਰ, ਤੇ ਤੂੰ ਮੇਰੇ ਬੱਚੇ ਵੀ ਛੱਡ ਤੇ ਇੱਥੋਂ ਨਿਕਲਦੀ ਹੋ। ਤੇ ਉਹ ਬੁੜੀ ਵੀ ਕਹਿੰਦੀ ਵੀ ਮੈਂ ਕਿਹੜਾ ਤੇਰੇ ਘਰ ਰਹਿਣਾ ਚਾਹਨੀ, ਮੈਂ ਆ ਜਾਨੀ ਪਈ। ਖੈਰ ਉੱਥੋਂ ਗੁੱਸੇ ਨਾਲ ਨਿਕਲ ਕੇ ਤੇ ਗਲੀ ਦੇ ਵਿੱਚ ਜਦੋਂ ਟੁਰੀ ਨਾ, ਤੇ ਫਿਰ ਵਕਤ ਪਰੇਸ਼ਾਨ ਹਾਲ ਹੋ ਗਈ। ਨਾ ਉਹਦੇ ਕੋਲ ਪੈਸਾ ਤੇ ਵੀ ਮੈਂ ਆਪਣੇ ਕਿਸੇ ਨੂੰ ਪਿੱਛੋਂ ਸੱਦ ਲਵਾਂ, ਨਾ ਉਹਦੇ ਕੋਲ ਕੋਈ ਮੋਬਾਈਲ ਕਿ ਜਿਹੜਾ ਮੈਂ ਫੋਨ ਕਰਕੇ ਬੁਲਾ ਲਾਂ। ਮੈਂ ਹੁਣ ਕਿੱਧਰ ਜਾਵਾਂ। ਕਰ ਥੋੜਾ ਜਿਹਾ ਗਲੀ ਦੇ ਵਿੱਚ ਨਿਕਲ ਕੇ ਗੁਜ਼ਰਦੀ ਹੈ ਨਾ, ਤੇ ਇੱਕ ਘਰ ਦੇ ਵਿੱਚੋਂ ਇੱਕ ਮਾਈ ਦੀ ਆਵਾਜ਼ ਆਉਂਦੀ ਦੁਆ ਕਰਦੀ ਸੀ ਕਿ ਯਾ ਅੱਲਾ ਪਾਕ, ਮੇਰਾ ਪੁੱਤਰ ਹੈ ਤੂੰ ਦਿੱਤਾ ਤੇ ਇਹ ਬਿਮਾਰ, ਇਹਨੂੰ ਤੰਦਰੁਸਤੀ ਦੇ। ਤੇ ਜਿਹੜਾ ਕਿ ਮੇਰਾ ਪੁੱਤਰ ਵੀ, ਮੇਰੇ ਪੁੱਤਰ ਦਾ ਵੀ ਦਿਲ ਕਰਦਾ ਤੇ ਮੇਰਾ ਵੀ ਕਰਦਾ ਕਿ ਗਲੀ ਦੇ ਵਿੱਚ ਬੱਚਿਆਂ ਦੇ ਨਾਲ ਮੇਰਾ ਪੁੱਤਰ ਵੀ ਖੇਡੇ। ਇਹ ਸੁਣ ਕੇ ਤਾਂ ਥੋੜਾ ਜਿਹਾ ਅੱਗੇ ਹੋਰ ਹੋਈ, ਤੇ ਇੱਕ ਘਰ ਦੇ ਵਿੱਚੋਂ ਆਵਾਜ਼ ਆਈ ਕਿ ਯਾ ਅੱਲਾ ਪਾਕ, ਵੀ ਤੂੰ ਹਰ ਘਰ ਦੇ ਹਰ ਸ਼ਾਦੀशुदा ਜੋੜੇ ਨੂੰ, ਕਿਸੇ ਨੂੰ ਧੀਆਂ ਦਿੱਤੀਆਂ, ਕਿਸੇ ਨੂੰ ਪੁੱਤਰ ਦਿੱਤਾ, ਤੇ ਸਾਡਾ ਵੀ ਦਿਲ ਕਰਦਾ ਵੀ ਸਾਡੀ ਵੀ ਧੀ ਹੋਵੇ, ਪੁੱਤਰ ਹੋਵੇ, ਤੇ ਅਸੀਂ ਵੀ ਜਿਹੜਾ ਆਪਣਾ ਨਾ ਉਹਨੂੰ ਹੱਸੀਏ, ਖੇਡੀਏ, ਖਿਡਾਈਏ, ਸਾਡਾ ਵੀ ਰੌਣਕ ਮੇਲਾ ਲੱਗਾ ਹੋਵੇ। ਖੈਰ ਸੋਚ ਕੇ ਫਿਰ ਥੋੜਾ ਜਿਹਾ ਅੱਗੇ ਹੋਈ। ਜਦੋਂ ਅੱਗੇ ਹੋਈ ਨਾ ਤੇ ਤੁਰੀ ਜਾਂਦੀ, ਤੇ ਇੱਕ ਘਰ ਦੇ ਵਿੱਚ ਮੀਆਂ ਬੀਵੀ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ। ਜਦੋਂ ਗੱਲਾਂ ਕਰ ਰਹੇ ਸੀ ਨਾ, ਤੇ ਬੀਵੀ ਆਪਣੇ ਮੀਆਂ ਨੂੰ ਇਹ ਗੱਲ ਕਹਿ ਰਹੀ ਸੀ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਇਹ ਜਿਹੜਾ ਆਪਣਾ ਨਾ ਦੁਕਾਨ ਤੋਂ ਜਿਹੜੀ ਤੋਂ ਸੌਦਾ ਆਉਂਦਾ, ਬਈ ਇਹ ਨਾ ਆਣ ਕੇ ਤੁਸੀਂ ਤੇ ਕੰਮ ਤੇ ਚਲੇ ਜਾਂਦੇ ਤੇ ਬਾਅਦ ਚ ਬੜਾ ਆਣ ਕੇ ਤੰਗ ਕਰਦਾ, ਤੇ ਉਹਨੂੰ ਸੁਬਾਹ ਮਿਲ ਕੇ ਨਾ ਤੇ ਕਿਹਾ ਜੋ ਵੀ ਦਿਹਾੜੀ ਡੰਗ ਚ ਜਿੱਥੋਂ ਵੀ 2-4 ਦਿਨਾਂ ਚੋਂ ਪੈਸੇ ਆਉਂਦੇ ਆ ਨਾ ਸਾਡੇ, ਤੇ ਅਸੀਂ ਤੁਹਾਡਾ ਜਿਹੜਾ ਹਜ਼ਾਰ ਹੈ ਉਹ ਵਾਪਸ ਕਰਦੇ ਹਾਂ, ਤੇ ਜਿਹੜਾ ਨਾ ਵੀ ਆਪਣੇ ਹਾਲਾਤ ਜਿਵੇਂ ਬਿਹਤਰ ਹੋਣ ਦੇ ਆਪਾਂ ਉਹਨਾਂ ਨੂੰ ਦੇ ਦਿਆਂ। ਬੁੜੀ ਨੇ ਖੈਰ ਗੱਲਾਂ ਬੜੀਆਂ ਸੋਚੀਆਂ, ਸੁਣੀਆਂ, ਸੋਚੀਆਂ, ਤੇ ਥੋੜਾ ਜਿਹਾ ਅੱਗੇ ਹੋਰ ਜਾਂਦੀ ਆ, ਤੇ ਇੱਕ ਨਾ ਦਾਦੀ ਆਪਣੇ ਪੋਤਰੇ ਨੂੰ ਕਹਿ ਰਹੀ ਹੁੰਦੀ ਆ ਕਿ ਪੁੱਤਰ ਮੇਰੇ ਕੋਲ ਨਾ ਦਵਾਈ ਮੁੱਕੀ ਨੂੰ 3-4 ਦਿਨ ਹੋ ਗਏ ਤੇ ਮੇਰੀ ਤਬੀਅਤ ਨਹੀਂ ਸਹੀ ਰਹਿੰਦੀ, ਤੇ ਮੈਨੂੰ ਦਵਾਈ ਲਿਆਣ ਦੇ। ਤੇ ਪੋਤਰਾ ਆਪਣੀ ਦਾਦੀ ਨੂੰ ਇਹ ਗੱਲ ਕਹਿੰਦਾ ਕਿ ਦਾਦੀ ਅੰਮਾ, ਤੁਹਾਨੂੰ ਪਤਾ ਕਿ ਮੇਰੇ ਕੋਲ ਪੈਸੇ ਨਹੀਂ ਹੈ, ਤੇ ਅੱਗੇ ਮੈਂ ਜਿਹੜਾ ਨਾ ਦਵਾਈ ਮੈਡੀਕਲ ਸਟੋਰ ਤੋਂ ਵੀ ਹਧਾਰ ਲਿਆਂਦਾ ਸੀਗਾ, ਤੇ ਹੁਣ ਉਹਦੇ ਪੈਸੇ ਨਹੀਂ ਦਿੱਤੇ ਗਏ, ਤੇ ਹੁਣ ਉਹ ਵੀ ਨਹੀਂ ਦਿੰਦੇ, ਤੇ ਲਿਹਾਜ਼ਾ ਇਹ ਆ ਕਿ 2-4 ਦਿਨ ਕੱਢੋ, ਜਾਂ ਦਿਹਾੜੀ ਡੰਗ ਕੱਢੋ, ਜਿਵੇਂ ਮੇਰੇ ਕੋਲ ਪੈਸੇ ਆਉਂਦੇ ਆ ਨਾ ਮੈਂ ਤੁਹਾਨੂੰ ਦਵਾਈ ਲਿਆਣ ਕੇ ਦਿਆਂਗਾ, ਕਿ ਮੈਨੂੰ ਪਤਾ ਕਿ ਤੁਹਾਡੀ ਤਬੀਅਤ ਖਰਾਬ ਰਹਿੰਦੀ ਹੈ, ਦਵਾਈ ਖਤਮ ਹੋਈ ਹੈ। ਖੈਰ ਬੁੜੀ ਥੋੜਾ ਜਿਹਾ ਅੱਗੇ ਹੋ ਕੇ ਸੋਚਦੀ ਆ ਕਿ ਮੈਨੂੰ ਤੇ ਅੱਲਾ ਨੇ ਜਿਹੜਾ ਨਾ ਕਿ ਅੱਲਾ ਨੇ ਸਾਰਾ ਕੁਝ ਦਿੱਤਾ। ਥੋੜਾ ਜਿਹਾ ਅੱਗੇ ਹੋਰ ਹੁੰਦੀ ਆ, ਤੇ ਇੱਕ ਹੋਰ ਮੀਆਂ ਬੀਵੀ ਗੱਲ ਕਰ ਰਹੇ ਹੁੰਦੇ ਆਪਸ ਦੇ ਵਿੱਚ ਕਿ ਜਿਹੜਾ ਨਾ ਕਿ ਤੁਸੀਂ ਦਿਹਾੜੀ ਤੇ ਚਲੇ ਜਾਂਦੇ ਆ, ਤੇ ਮਗਰੋਂ ਦਿਹਾੜੀ ਆਣ ਕੇ ਨਾ ਆਪਣਾ ਜਿਹੜਾ ਮਾਲਕ ਮਕਾਨ ਹੈ ਨਾ ਘਰ ਦਾ, ਉਹ ਨਾ ਬੜਾ ਤੰਗ ਕਰਦਾ ਤੇ ਬੜੀਆਂ ਗੱਲਾਂ ਬਾਤਾਂ ਸੁਣਾਉਂਦਾ, ਤੇ ਤੁਸੀਂ ਉਹਨੂੰ ਸੁਬਾਹ ਲਾਜ਼ਮੀ ਟੱਕਰ ਕੇ ਤੇ ਉਹਨੂੰ ਇਹ ਕਹਿਣਾ ਕਿ 2-4 ਦਿਨ ਕੱਢੋ, ਜਿਵੇਂ 2-4 ਦਿਨ ਨਿਕਲਦੇ ਸਾਡੇ ਪੈਸੇ ਕਿਸੇ ਪਾਸਿਓਂ ਆਉਂਦੇ ਤੇ ਅਸੀਂ ਤੁਹਾਨੂੰ ਦਿੰਨੇ ਆ,
ਤੇ ਸਾਡੇ ਹਾਲਾਤ ਵੀ ਬਿਹਤਰ ਹੋ ਜਾਣ ਤੇ ਤੁਹਾਡਾ ਕਿਰਾਇਆ ਵੀ ਦਿੱਤਾ ਜਾਏ। ਉਹ ਜਿਹੜੀ ਔਰਤ ਹੁੰਦੀ ਆ ਥੋੜਾ ਜਿਹਾ ਅੱਗੇ ਹੋ ਕੇ ਸੋਚਦੀ ਆ, ਸਮਝਦੀ ਆ ਕਿ ਮੈਨੂੰ ਤੇ ਅੱਲਾਹ ਤਾਲਾ ਨੇ ਜਿਹੜਾ ਬੱਚੇ ਵੀ ਦਿੱਤੇ ਆ, ਲੋਕ ਬੱਚਿਆਂ ਦੀਆਂ ਵੀ ਦੁਆਵਾਂ ਕਰਦੇ ਪਏ ਆ, ਮੇਰੇ ਬੱਚੇ ਮਾਸ਼ਾਅੱਲਾ ਹੈ ਵੀ ਤੰਦਰੁਸਤ ਆ, ਲੋਕਾਂ ਦੇ ਬੱਚੇ ਬਿਮਾਰ ਵੀ ਨੇ ਤਾਂ ਵੀ ਗੁਜ਼ਾਰਾ ਕਰ ਰਹੇ, ਉਹਨਾਂ ਦੀਆਂ ਦੁਆਵਾਂ ਵੀ ਕਰ ਰਹੇ, ਲੇਕਿਨ ਕਿ ਮੇਰੇ ਮੀਆਂ ਵੀ ਠੀਕ ਠਾਕ ਦਿਹਾੜੀ ਲਾਉਂਦਾ ਕਮਾਉਂਦਾ ਹੈ ਤੇ ਮੇਰੇ ਤੇ ਸਾਰਾ ਮਾਸ਼ਾਅੱਲਾ ਨਿਜ਼ਾਮ ਸੋਹਣਾ ਚੱਲਦਾ, ਘਰ ਵੀ ਆਪਣੇ ਨਾ ਕਿਰਾਏ ਦਾ ਨਾ ਕੋਈ ਫਿਕਰ ਹੈ। ਤੇ ਉਹਨੇ ਸੋਚਿਆ, ਉਹਨੇ ਕਿਹਾ ਕਿ ਨਹੀਂ ਮੈਂ ਆਪਣੇ ਘਰ ਜਾਣਾ। ਜਦੋਂ ਆਪਣੇ ਘਰ ਵਾਪਸ ਆਈ ਤੇ ਆਪਣੇ ਬੰਦੇ ਕੋਲੋਂ ਆਣ ਕੇ ਨਾ ਮਾਫੀ ਮੰਗਣ ਲੱਗੀ ਕਿ ਮੈਂ ਆਇੰਦਾ ਤੋਂ ਬਾਅਦ ਤੇਰੇ ਘਰੋਂ ਰੁੱਸ ਕੇ ਤੇ ਨਾਰਾਜ਼ ਹੋ ਕੇ ਨਹੀਂ ਜਾਵਾਂਗੀ, ਮੈਨੂੰ ਅੱਜ ਦੀ ਵਾਰੀ ਮਾਫ ਕਰ ਦੇ। ਖੈਰ ਉਹ ਬੰਦੇ ਨੇ ਮਾਫ ਕਰਤਾ। ਉਹਨੇ ਜਿਹੜਾ ਸੀ ਦੱਸਿਆ ਕਿ ਤੂੰ ਜਿਹੜੀਆਂ ਖੁਆਇਸ਼ਾਂ ਤੇ ਕੁਛ ਇਹ ਨਜਾਇਜ਼ ਡਿਮਾਂਡਾਂ ਕਰਦੀ ਹੈ ਨਾ, ਇਹਦੇ ਲਈ ਤੂੰ ਆਪਣਾ ਘਰ ਖਰਾਬ ਕਰ ਰਹੀ ਹੈ। ਸੋ ਇਹ ਗੱਲ ਕਰਨ ਦਾ ਮਕਸਦ ਭਰਾਵਾਂ ਨਾਲ ਵੀ ਇਹ ਹੀ ਆ ਕਿ ਅਸੀਂ ਜ਼ਿੰਦਗੀ ਆਪਣੀ ਜੋ ਆਪਣਾ ਚੈਨ ਆਪ ਖਤਮ ਕਰਦੇ ਹਾਂ, ਜਦੋਂ ਆਪਣੇ ਕੀਤੇ ਹੋਏ ਆਪਣੀ ਔਕਾਤ ਤੋਂ ਵੱਧ ਅਸੀਂ ਵਜ਼ਨ ਚੱਕਦੇ ਹਾਂ, ਡਿਮਾਂਡਾਂ ਕਰਦੇ ਹਾਂ, ਆਪਣੀਆਂ ਖੁਆਇਸ਼ਾਂ ਵਧਾਉਂਦੇ ਹਾਂ ਨਾ, ਉਦੋਂ ਹੀ ਜ਼ਿੰਦਗੀ ਸਾਡੀ ਜਿਹੜੀ ਹੈ ਨਾ ਪਟੜੀ ਤੋਂ ਉਤਰ ਜਾਂਦੀ ਹੈ। ਤੇ ਕੋਸ਼ਿਸ਼ ਬੰਦੇ ਨੂੰ ਇਹ ਹੀ ਕਰਨੀ ਚਾਹੀਦੀ ਹੈ ਕਿ ਅੱਲਾ ਦਾ ਜਿਹੜਾ ਦਿੱਤਾ ਹੋਇਆ ਨਾ ਉਹਦੇ ਤੇ ਖੁਸ਼ ਰਹਿਣਾ ਚਾਹੀਦਾ ਬੰਦੇ ਨੂੰ, ਉਹਦੇ ਵਿੱਚ ਹੀ ਬੰਦੇ ਨੂੰ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਤੇ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਮੇਰਾ ਜਿਹੜਾ ਨੈਣ ਪ੍ਰੈਣ ਚੱਲ ਰਿਹਾ ਤੇ ਸੋਹਣਾ ਨਿਜ਼ਾਮ ਚੱਲ ਰਿਹਾ। ਉਮੀਦ ਕਰਦੇ ਹਾਂ ਗੱਲ ਭਰਾਵਾਂ ਨੂੰ ਚੰਗੀ ਲੱਗੀ ਹੋਏਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਜੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਜੋ।